ਅੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਅੱਜ ਜਿਹੜੇ ਪੱਖ ਦੇ ਮੁੱਦੇ ਨੇ ਉਹਨਾਂ ਦੇ ਵਿੱਚ ਇੱਕ ਤਾਂ ਪਿਛਲੇ ਦਿਨੀ ਯਾਨੀ ਕਿ 9 ਨਵੰਬਰ ਨੂੰ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਅਯੋਧਿਆ, ਬਾਬਰੀ ਮਸਜਿਦ, ਰਾਮ ਜਨਮ ਭੂਮੀ ਇਹਨਾਂ ਦੇ ਉੱਪਰ ਜਿਹੜਾ ਉਹ ਅੰਤਮ ਫੈਸਲਾ ਜਿਹੜਾ ਉਹ ਆਇਆ। ਤੇ ਦੂਸਰਾ ਕਰਤਾਰਪੁਰ ਕੋਰੀਡੋਰ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦੇ ਅੰਤਲੇ ਸਮੇਂ ਦੇ ਨਾਲ ਸੰਬੰਧਿਤ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਦਾ ਜਿਹੜੇ ਆ ਉਹ ਲਾਂਘਾ ਜਿਹੜਾ 9 ਤਰੀਕ ਨੂੰ ਖੁੱਲ੍ਹਿਆ। ਦੋਨੋਂ ਹੀ ਇਹ ਕਾਰ ਜਿਹੜੇ ਇੱਕੋ ਦਿਨ ਹੋਏ। ਇੱਕ ਦਿਨ ਤਾਂ ਇਹ ਜਿਹੜਾ ਸੀ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਕੀਤਾ ਗਿਆ ਤੇ ਉਸੇ ਦਿਨ ਹੀ ਇਹ ਜਿਹੜਾ ਸੀ ਸੁਪਰੀਮ ਕੋਰਟ ਦਾ ਜਿਹੜਾ ਸੀਗਾ ਉਹ ਫੈਸਲਾ ਆਇਆ। 5 ਮੈਂਬਰੀ ਇੱਕ ਸੰਵਿਧਾਨਕ ਬੈਂਚ ਆ ਜਿਹੜਾ ਚੀਫ ਜਸਟਿਸ ਆਫ ਇੰਡੀਆ ਦੀ ਅਗਵਾਈ ਦੇ ਵਿੱਚ ਰੰਜਨ ਗੰਗੋਈ ਦੀ ਅਗਵਾਈ 'ਚ ਬਣਿਆ ਹੋਇਆ। ਉਹਨੇ ਆਪਣਾ ਫੈਸਲਾ ਸੁਣਾਇਆ। ਉਹਨੇ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਜਿਹੜਾ ਸੀਗਾ ਉਸ ਨੂੰ ਪਲਟਿਆ ਵੀ ਆ। ਇਲਾਹਾਬਾਦ ਹਾਈ ਕੋਰਟ ਨੇ 3 ਧਿਰੀ ਜਿਹੜਾ ਉਹ ਫੈਸਲਾ ਸੁਣਾਇਆ ਸੀ। ਤਕਰੀਬਨ 3.25 ਏਕੜ ਜਿਹੜੀ ਉੱਥੇ ਜ਼ਮੀਨ ਆ ਉਹਦੇ ਉੱਤੇ ਉਹਨੇ ਫੈਸਲਾ ਸੁਣਾਇਆ ਸੀ। ਉਹਨੇ 3 ਧਿਰਾਂ ਦੇ ਵਿੱਚ ਉਹਦੇ 'ਚ ਨਿਰਮੋਹੀ ਅਖਾੜਾ ਸੀ, ਉਹਦੇ ਵਿੱਚ ਸੁੰਨੀ ਵਕਫ ਬੋਰਡ ਸੀ ਤੇ ਰਾਮ ਲੱਲਾ ਜਿਹੜੇ ਕਿ ਇਸ ਟਰਸਟ ਦੇ ਉੱਪਰ ਦਾਅਵਾ ਜਤਾਉਂਦੇ ਸੀ। ਇਹਨਾਂ ਤਿੰਨਾਂ ਦੇ ਵਿੱਚ ਜਿਹੜੀ ਸੀ ਉਹ ਉਸ ਜ਼ਮੀਨ ਦੀ ਜਿਹੜੀ ਸੀ ਉਹ ਵੰਡ ਕਰ ਦਿੱਤੀ ਸੀ ਤੇ ਅਲੱਗ-ਅਲੱਗ ਉਹਨਾਂ ਨੂੰ ਕਿਹਾ ਸੀ ਕਿ ਇਹਨਾਂ ਥਾਂ ਦੇ ਕੇ ਇੱਕ ਬੰਨੇ ਰਾਮ ਮੰਦਰ ਬਣੇ ਤੇ ਇੱਕ ਬੰਨੇ ਜਿਹੜਾ ਸੀਗਾ ਉਹਦੇ ਉੱਤੇ ਜਿਹੜੀ ਸੀਗੀ ਉਹ ਜਿਹੜੀ ਬਾਬਰੀ ਮਸਜਿਦ ਸੀਗੀ ਉਹਦਾ ਨਿਰਮਾਣ ਜਿਹੜਾ ਉਹ ਕੀਤਾ ਜਾਵੇ। ਪਰ ਜਦੋਂ ਇਹ ਹੁਣ ਸੁਪਰੀਮ ਕੋਰਟ ਕੋਲ ਆਇਆ, ਲਗਾਤਾਰ ਤਕਰੀਬਨ 40 ਦਿਨ ਇਹਦੀ ਲਗਾਤਾਰ ਜਿਹੜੀ ਸੀਗੀ ਉਹ ਸੁਣਵਾਈ ਹੋਈ ਤੇ 5 ਮੈਂਬਰੀ ਇਤਿਹਾਸਕ ਬੈਂਚ ਨੇ ਤਕਰੀਬਨ 1045 ਪੇਜ ਦਾ ਜਿਹੜਾ ਉਹ ਫੈਸਲਾ ਸੁਣਾਇਆ ਤੇ ਉਹਦੇ ਵਿੱਚ ਉਹਨਾਂ ਨੇ ਜਿੱਥੋਂ ਤੱਕ ਨਿਰਮੋਹੀ ਅਖਾੜੇ ਦਾ ਸਵਾਲ ਸੀ ਉਹਦੇ ਦਾਅਵੇ ਨੂੰ ਬਿਲਕੁਲ ਖਾਰਜ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਇਹਦੇ 'ਤੇ ਕੋਈ ਵੀ ਅਧਿਕਾਰ ਨਹੀਂ ਹੈ। ਜੇ ਦੂਸਰੇ ਬੰਨੇ ਜਿੱਥੋਂ ਤੱਕ ਸੁੰਨੀ ਵਕਫ ਬੋਰਡ ਦਾ ਸਵਾਲ ਸੀ ਉਹਨਾਂ ਨੂੰ ਇਸ ਦਾਅਵੇ ਤੋਂ ਬਾਹਰ ਕਰ ਦਿੱਤਾ ਤੇ ਨਾਲ ਹੀ ਕਹਿ ਦਿੱਤਾ ਕਿ ਉਹਨਾਂ ਨੂੰ ਭਾਰਤ ਸਰਕਾਰ ਉੱਥੇ ਅਯੋਧਿਆ ਦੇ ਵਿੱਚ ਹੋਰ ਕਿਸੇ ਵੀ ਜਗ੍ਹਾ ਦੇ ਉੱਤੇ 5 ਏਕੜ ਤਕਰੀਬਨ ਇਸ ਤੋਂ ਡਬਲ ਜਿਹੜੀ ਆ ਉਹ ਜਗ੍ਹਾ ਦੇਵੇ ਤੇ ਉਹਦੇ ਉੱਤੇ ਜਿਹੜੀ ਆ ਉਹ ਬਾਬਰੀ ਮਸਜਿਦ ਜਿਹੜੀ ਉਹਦੀ ਉਸਾਰੀ ਕੀਤੀ ਜਾਵੇ। ਤੇ ਜਿਹੜਾ ਇਹ ਜਗ੍ਹਾ ਇਹ ਰਾਮ ਜਨਮ ਭੂਮੀ ਜਿਹੜੀ ਆ ਉਹਨਾਂ ਨੇ ਜਿਹੜਾ ਪੁਰਾਤੱਤਵ ਵਿਭਾਗ ਆ ਉਹਦੀ ਰਿਪੋਰਟ ਦੇ ਆਧਾਰ ਦੇ ਉੱਤੇ ਜਿਹੜਾ ਇਹ ਫੈਸਲਾ ਲੈ ਲਿਆ ਕਿ ਪੁਰਾਤੱਤਵ ਵਿਭਾਗ ਜਿਹੜਾ ਉਹਨੇ ਜਿਹੜੀ ਰਿਪੋਰਟ ਦਿੱਤੀ ਆ ਕਿ ਪੁਰਾਤਨ ਸਮੇਂ ਦੇ ਵਿੱਚ ਕਿਹੜੇ ਸਮੇਂ ਦੇ ਵਿੱਚ ਇੱਥੇ ਕੀ ਸੀਗਾ ਕੀ ਨਹੀਂ ਸੀਗਾ ਉਹ ਸਾਰੇ ਨੂੰ ਮੁੱਖ ਰੱਖ ਕੇ ਇਹਦੇ ਉੱਪਰ ਜਿਹੜਾ ਉਹ ਫੈਸਲਾ ਦਿੱਤਾ ਤੇ ਇਹ ਕਿਹਾ ਕਿ ਕੇਂਦਰ ਸਰਕਾਰ 3 ਮਹੀਨੇ ਦੇ ਵਿੱਚ ਇੱਕ ਉੱਥੇ ਜਿਹੜਾ ਉਹ ਕਮੇਟੀ ਬਣਾਵੇ। ਉਹ ਜਿਹੜੀ ਕਮੇਟੀ ਹੋਏਗੀ ਉਹੀ ਇਹਦਾ ਨਿਰਮਾਣ ਕਰੇਗੀ। ਰਾਮ ਜਨਮ ਮੰਦਰ ਜਿੱਥੇ ਰਾਮ ਜੀ ਦੇ ਜਨਮ ਨਾਲ ਸੰਬੰਧਿਤ ਉਹ ਥਾਂ ਜਿਹੜੀ ਆ ਉੱਥੇ ਰਾਮ ਮੰਦਰ ਜਿਹੜਾ ਉਹਦੇ ਬਣਾਉਣ ਦੀ ਉਹ 3 ਮਹੀਨੇ ਦੇ ਵਿੱਚ ਜਿਹੜਾ ਉਹ ਨਿਰਣਾ ਲਿਆ ਜਾਏਗਾ। ਉਹਦੇ ਬਾਅਦ ਉਹਦਾ ਨਿਰਮਾਣ ਜਿਹੜਾ ਉਹ ਇੱਥੇ ਹੀ ਕੀਤਾ ਜਾਏਗਾ। ਇਹਦੇ ਨਾਲ ਕਈ ਘਟਨਾਵਾਂ ਹੋਰ ਵੀ ਜੁੜ ਗਈਆਂ ਨੇ ਔਰ ਕੁਝ ਘਟਨਾਵਾਂ ਦੇ ਉੱਤੇ ਵਿਵਾਦ ਵੀ ਖੜਾ ਹੋਇਆ। ਜਿਹੜੀਆਂ ਘਟਨਾਵਾਂ ਪਹਿਲਾਂ ਇਲਾਹਾਬਾਦ ਹਾਈ ਕੋਰਟ ਨੇ ਵੀ ਲਈਆਂ ਤੇ ਉਹਦੇ ਵਿੱਚ ਕੁਝ ਘਟਨਾਵਾਂ ਜਿਹੜੀਆਂ ਉਹਨਾਂ ਨੂੰ ਆ ਕੇ ਦੁਬਾਰਾ ਸੁਪਰੀਮ ਕੋਰਟ ਨੇ ਵੀ ਕੋਟ ਕੀਤਾ। ਉਹਦੇ 'ਚ ਕਿਤੇ ਨਾ ਕਿਤੇ ਗੁਰੂ ਨਾਨਕ ਪਾਤਸ਼ਾਹ ਦੀ ਉਦਾਸੀ ਦੀ ਵੀ ਗੱਲ ਕੀਤੀ। ਦੇਖੋ, ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਆਖਰੀ ਉਦਾਸੀ ਸੀ ਉਹ ਜਦੋਂ ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਆ ਕੇ ਵਸਦੇ ਆ, ਕਰਤਾਰਪੁਰ ਲਾਸਟ ਉਦਾਸੀ ਜਿਹੜੀ ਗਿਣੀ ਜਾਂਦੀ ਆ ਔਰ ਉੱਥੇ ਹੀ ਉਹਨਾਂ ਨੇ ਅੰਤਲੇ ਜਿਹੜੇ ਸੀਗੇ ਉਹ 17-18 ਸਾਲ ਜਿਹੜੇ ਸੀ ਉਹ ਆਪਣੇ ਬਿਤਾਏ ਸੀ ਤੇ ਉਹ ਕਰਤਾਰਪੁਰ ਲਾਂਘੇ ਦਾ ਜਿਸ ਦਿਨ ਉਦਘਾਟਨ ਹੋਇਆ, ਕਰਤਾਰਪੁਰ ਲਾਂਘਾ ਜਿਹੜਾ ਉਹ ਖੁੱਲ੍ਹਿਆ ਤਕਰੀਬਨ 70-71 ਸਾਲ ਦੇ ਬਾਅਦ ਉਹ ਲਾਂਘਾ ਜਿਹੜਾ ਉਹ ਖੁੱਲ੍ਹਿਆ। ਉਸੇ ਦਿਨ ਹੀ ਇਹ ਫੈਸਲਾ ਦੇਣਾ, ਇਹਦੇ ਵਿੱਚ ਇਹ ਅੰਕਿਤ ਕਰਨਾ ਕਿ ਗੁਰੂ ਨਾਨਕ ਪਾਤਸ਼ਾਹ ਵੀ ਰਾਮ ਜੀ ਦੇ ਦਰਸ਼ਨ ਕਰਨ ਦੇ ਲਈ ਅਯੋਧਿਆ ਆਏ ਸੀ। ਕਿਤੇ ਨਾ ਕਿਤੇ ਇੱਕ ਨਵੇਂ ਵਿਵਾਦ ਨੂੰ ਜਿਹੜਾ ਉਹਨੇ ਜਨਮ ਦੇ ਦਿੱਤਾ। ਇਹਦੇ 'ਚ ਕੋਈ ਦੋ ਰਾਏ ਨਹੀਂ। ਗੁਰੂ ਨਾਨਕ ਪਾਤਸ਼ਾਹ ਅਯੋਧਿਆ ਗਏ ਲੇਕਿਨ ਗੁਰੂ ਨਾਨਕ ਪਾਤਸ਼ਾਹ ਕਿਸੇ ਵਿਸ਼ੇਸ਼ ਵਿਅਕਤੀ ਦੇ ਦਰਸ਼ਨਾਂ ਲਈ ਕਦੇ ਵੀ ਨਹੀਂ ਗਏ। ਉਹ ਹਮੇਸ਼ਾ ਹੀ ਕਰਮ ਕਾਂਡ ਜਿਹੜੇ ਹੁੰਦੇ ਆ ਉਹਨਾਂ ਦੇ ਵਿਰੋਧ ਦੇ ਵਿੱਚ ਗਏ। ਗੁਰੂ ਨਾਨਕ ਪਾਤਸ਼ਾਹ ਨੇ ਹਮੇਸ਼ਾ ਹੀ
परमात्मा 'ਚ ਭਰੋਸਾ ਰੱਖਿਆ ਤੇ ਰੱਬ ਨੂੰ ਹੀ ਮੰਨਿਆ। ਰੱਬ ਤੋਂ ਇਲਾਵਾ ਉਹਨਾਂ ਨੇ ਕਿਸੇ ਹੋਰ ਵਿਸ਼ੇਸ਼ ਵਿਅਕਤੀ ਨੂੰ ਜਿਹੜੀ ਆ ਉਹ ਕੋਈ ਥਾਂ ਨਹੀਂ ਦਿੱਤੀ। ਈਵਨ ਕਿ ਗੁਰਬਾਣੀ ਦੇ ਵਿੱਚ ਉਹਨਾਂ ਨੇ ਵਾਰ-ਵਾਰ ਅੰਕਿਤ ਕੀਤਾ। ਇੱਥੋਂ ਤੱਕ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਰਾਵਣ ਜਿਹੜਾ ਉਹਦੇ ਨਾਲ ਸੰਬੰਧਿਤ ਹੈ ਕਿ ਰਾਵਣ 10 ਸਿਰੇ ਨੂੰ ਮਾਰ ਕੇ ਰਾਮ ਨੇ ਕਿਹੜਾ ਕੋਈ ਪੁੰਨ ਖੱਟਿਆ, ਇੱਥੋਂ ਤੱਕ ਜੇ ਦਰਜ ਆ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਕੀ ਰਾਮ ਜੀ ਦੇ ਦਰਸ਼ਨ ਕਰਨ ਦੇ ਲਈ ਅਯੋਧਿਆ ਗਏ? ਗੁਰੂ ਨਾਨਕ ਪਾਤਸ਼ਾਹ ਜੀ ਹਮੇਸ਼ਾ ਕਰਮ ਕਾਂਡ ਜਿਹੜੇ ਸੀ ਉਹਨਾਂ ਦੇ ਵਿਰੋਧ ਦੇ ਵਿੱਚ ਵਿਚਰੇ ਤੇ ਹਮੇਸ਼ਾ ਹੀ ਉਹਨਾਂ ਨੇ ਉਹਨਾਂ ਕਰਮ ਕਾਂਡਾਂ ਦਾ ਵਿਰੋਧ ਕੀਤਾ। ਚਾਹੇ ਉਹ ਜਗਨਨਾਥਪੁਰੀ ਸੀ, ਉਹ ਉੱਥੇ ਵੀ ਗਏ। ਉੱਥੇ ਵੀ ਜਾ ਕੇ ਜਿਹੜੀ ਆਰਤੀ ਹੁੰਦੀ ਸੀ ਉਹਨਾਂ ਨੇ ਆਰਤੀ ਦਾ ਵਿਰੋਧ ਕੀਤਾ। ਉਹਨਾਂ ਕਿਹਾ ਆਰਤੀ ਕਰਕੇ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ ਤੇ ਪਰਮਾਤਮਾ ਜਿਹੜਾ ਉਹ ਇਨਸਾਨ ਦੇ ਕਣ ਕਣ ਦੇ ਵਿੱਚ ਜਿਹੜਾ ਉਹ ਰੋਮ ਰੋਮ ਦੇ ਵਿੱਚ ਵਸਿਆ ਹੋਇਆ, ਉਹਨੂੰ ਪਹਿਚਾਨਣ ਦੀ ਜ਼ਰੂਰਤ ਆ ਤੇ ਉਹਦੇ 'ਤੇ ਅਮਲ ਕਰਨ ਦੀ ਜ਼ਰੂਰਤ ਹੈ। ਗੁਰੂ ਨਾਨਕ ਪਾਤਸ਼ਾਹ ਤਾਂ ਮੱਕਾ ਮਦੀਨਾ ਵੀ ਗਏ। ਜਦੋਂ ਮੱਕੇ ਵੱਲ ਪੈਰ ਕਰਕੇ ਲੇਟ ਗਏ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਇਸ ਬੰਨੇ ਮੱਕਾ, ਤੁਸੀਂ ਇਸ ਬੰਨੇ ਨਹੀਂ ਪੈਰ ਕਰ ਸਕਦੇ। ਤੇ ਉਹਨਾਂ ਨੇ ਇੱਕੋ ਹੀ ਜਵਾਬ ਦਿੱਤਾ ਕਿ ਜਿਹੜੇ ਬੰਨੇ ਪਰਮਾਤਮਾ ਨਹੀਂ ਹੈ, ਜਿਹੜੇ ਬੰਨੇ ਰੱਬ ਨਹੀਂ ਹੈ, ਜਿਹੜੇ ਬੰਨੇ ਅੱਲਾ ਨਹੀਂ ਹੈ, ਮੇਰੇ ਪੈਰ ਉਸ ਬੰਨੇ ਕਰ ਦਿਓ। ਤੇ ਉੱਥੇ ਕਿਸੇ ਨੂੰ ਵੀ ਕੋਈ ਜਵਾਬ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਨਹੀਂ ਰੁਕੇ। ਗੁਰੂ ਨਾਨਕ ਪਾਤਸ਼ਾਹ ਜੀ ਤਾਂ ਹਰਿਦੁਆਰ ਵੀ ਗਏ। ਹਰਿਦੁਆਰ ਸਾਹਿਬ ਗੁਰਦੁਆਰਾ ਗਿਆਨ ਗੋਦੜੀ ਜਿਹੜਾ ਬਣਿਆ ਉਹ ਇਸੇ ਹੀ ਯਾਦ ਦੇ ਵਿੱਚ ਬਣਿਆ ਸੀ ਕਿ ਜਿਸ ਵੇਲੇ ਉੱਥੇ ਕਰਮਕਾਂਡੀ ਜਿਹੜੇ ਸੀ ਉਹ ਆਪਣੇ ਪੂਰਵਜਨਾਂ ਨੂੰ ਜਿਹੜਾ ਉਹ ਜਲ ਚੜਾ ਰਹੇ ਸੀ ਸੂਰਜ ਵਾਲੇ ਬੰਨੇ ਨੂੰ, ਚੜ੍ਹਦੇ ਵਾਲੇ ਬੰਨੇ ਨੂੰ, ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਲਹਿੰਦੇ ਵਾਲੇ ਬੰਨੇ ਨੂੰ ਮੂੰਹ ਕਰਕੇ ਜਿਹੜਾ ਸੀਗਾ ਉਹ ਪਾਣੀ ਚੜਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਹਨਾਂ ਪੁੱਛਿਆ ਕਿ ਤੁਸੀਂ ਕਿੱਥੇ ਪਾਣੀ ਚੜਾ ਰਹੇ, ਉਹਨਾਂ ਕਿਹਾ ਕਿ ਜੇ ਤੁਸੀਂ ਆਪਦੇ ਪੂਰਵਜਨਾਂ ਨੂੰ ਦੇ ਰਹੇ ਹੋ ਤਾਂ ਮੇਰੇ ਜਿਹੜੇ ਖੇਤ ਨੇ ਪੰਜਾਬ 'ਚ, ਮੈਂ ਉਹਨਾਂ ਨੂੰ ਜਿਹੜਾ ਉਹ ਖੇਤੀ ਜਿਹੜੀ ਮੇਰੀ ਆ ਉਹਨੂੰ ਪਾਣੀ ਦੇ ਰਿਹਾ। ਤਾਂ ਉਹਨਾਂ ਕਿਹਾ ਇਹ ਪਾਣੀ ਉੱਥੇ ਪਹੁੰਚ ਜਾਏਗਾ। ਉਹਨਾਂ ਕਿਹਾ ਜੇ ਤੁਹਾਡੇ ਪੂਰਵਜਨਾਂ ਨੂੰ ਪਹੁੰਚ ਸਕਦਾ ਤਾਂ ਮੇਰੀ ਵੀ ਖੇਤੀ ਜਿਹੜੀ ਆ ਉਹਨੂੰ ਪਹੁੰਚ ਸਕਦਾ। ਉਹਨਾਂ ਨੇ ਕਿਤੇ ਨਾ ਕਿਤੇ ਜਿਹੜੇ ਕਰਮ ਕਾਂਡ ਸੀ ਉਹਦਾ ਵਿਰੋਧ ਕੀਤਾ, ਨਾ ਕਿ ਉਹਦਾ ਸਮਰਥਨ ਕੀਤਾ। ਤੇ ਇਸੇ ਕਰਕੇ ਉੱਥੇ ਗੁਰਦੁਆਰਾ ਗਿਆਨ ਗੋਦੜੀ ਬਣਿਆ, ਜਿਹਨੂੰ ਕਿ ਅੱਜ ਤੋਂ ਤਕਰੀਬਨ 30 ਸਾਲ ਪਹਿਲਾਂ ਉੱਥੇ ਜਿਸ ਵੇਲੇ ਹਰ ਕੀ ਪੌੜੀ ਜਿਹੜੀ ਆ ਉਹਦੀ ਰੈਨੋਵੇਸ਼ਨ ਕੀਤੀ ਗਈ, ਉਸ ਵੇਲੇ ਉਹਨੂੰ ਮਲੀਆ ਮੇਟ ਕਰ ਦਿੱਤਾ ਗਿਆ। ਅੱਜ ਤੱਕ ਅਲੱਗ-ਅਲੱਗ ਜਥੇਬੰਦੀਆਂ ਨੇ ਉਸ ਗੁਰਦੁਆਰਾ ਸਾਹਿਬ ਜਿਹੜੀ ਆ ਉਹਦੀ ਜਗ੍ਹਾ ਦੁਬਾਰਾ ਲੈਣ ਦੀ ਕੋਸ਼ਿਸ਼ ਕੀਤੀ ਪਰ ਦਿੱਤੀ ਨਹੀਂ ਗਈ। ਮਤਲਬ ਸੁਪਰੀਮ ਕੋਰਟ ਆਫ ਇੰਡੀਆ ਦੇ ਫੈਸਲੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਵੇਰਵਾ ਤਾਂ ਦੇ ਦਿੱਤਾ ਗਿਆ, ਲੇਕਿਨ ਉਹਨਾਂ ਦੇ ਨਾਲ ਸੰਬੰਧਿਤ ਜਿਹੜੀ ਉੱਥੇ ਜਗ੍ਹਾ ਉਹ ਦੇਣ ਦੀ ਅੱਜ ਤੱਕ ਗੱਲ ਨਹੀਂ ਕੀਤੀ ਗਈ। ਇੱਥੋਂ ਤੱਕ ਕੇਂਦਰ ਸਰਕਾਰ 'ਚ ਭਾਈਵਾਲ ਬੈਠੀਆਂ ਉਹ ਜਥੇਬੰਦੀਆਂ ਜਿਨ੍ਹਾਂ ਨੇ ਕੇਂਦਰ ਦੇ ਵਿੱਚ ਰਲ ਕੇ ਉਹਨਾਂ ਨਾਲ ਸਰਕਾਰਾਂ ਚਲਾਈਆਂ। ਇੱਥੋਂ ਤੱਕ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਨੇ ਰਹਿੰਦੇ ਸਮਿਆਂ 'ਤੇ ਗੱਲ ਤਾਂ ਕੀਤੀ ਕਿ ਉਹ ਜਗ੍ਹਾ ਮਿਲਣੀ ਚਾਹੀਦੀ, ਲੇਕਿਨ ਸੁਹਿਰਦ ਯਤਨ ਕਦੀ ਕਿਸੇ ਨੇ ਨਹੀਂ ਕੀਤੇ ਕਿ ਉਹ ਮਿਲੇ। ਹੁਣ ਰਹੀ ਗੱਲ ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਇਹ ਜੋੜਿਆ ਗਿਆ, ਜਾਣ ਬੁੱਝ ਕੇ ਜੋੜਿਆ ਗਿਆ। ਔਰ ਦੂਸਰੀ ਗੱਲ, ਜਿਸ ਦਿਨ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਗਿਆ ਉਸੇ ਦਿਨ ਹੀ ਇਹ ਜਿਹੜਾ ਸੀਗਾ ਇਹ ਫੈਸਲਾ ਸੁਣਾਇਆ ਗਿਆ। ਇਹ ਫੈਸਲਾ 1-2 ਦਿਨ ਟਾਲਿਆ ਵੀ ਜਾ ਸਕਦਾ ਸੀ, ਬਾਅਦ 'ਚ ਵੀ ਸੁਣਾਇਆ ਜਾ ਸਕਦਾ ਸੀਗਾ, ਕਿਉਂਕਿ ਚੀਫ ਜਸਟਿਸ ਆਫ ਇੰਡੀਆ ਜਿਹੜੇ ਉਹ ਇਹਨਾਂ ਦਿਨਾਂ 'ਚ ਰਿਟਾਇਰ ਹੋਏ ਨੇ। ਰਿਟਾਇਰ ਹੋਣ ਤੋਂ ਪਹਿਲਾਂ ਉਹਨਾਂ ਫੈਸਲਾ ਸੁਣਾਉਣਾ ਸੀ, ਪਰ ਗੱਲ ਤਾਂ ਇਹ ਸੀ ਜਿਸ ਦਿਨ ਕਰਤਾਰਪੁਰ ਲਾਂਘੇ ਦਾ ਉਦਘਾਟਨ ਹੋਇਆ ਉਸੇ ਦਿਨ ਹੀ ਇਸ ਜਿਹੜਾ ਸੀਗਾ ਇਹ ਫੈਸਲਾ ਜਿਹੜਾ ਉਹ ਸੁਣਾਉਣਾ ਸ਼ੁਰੂ ਕੀਤਾ ਗਿਆ। ਹੁਣ ਰਹੀ ਗੱਲ ਇੱਥੋਂ ਦੇ ਇਤਿਹਾਸ ਦੀ ਕਿ ਕੀ ਉੱਥੇ ਮੰਦਰ ਹੈ ਸੀ ਜਾਂ ਨਹੀਂ ਸੀ, ਬਾਬਰੀ ਮਸਜਿਦ ਕਿੱਦਾਂ ਤੋੜੀ ਗਈ। ਕਿਤੇ ਨਾ ਕਿਤੇ ਆ ਕੇ ਸੁਪਰੀਮ ਕੋਰਟ ਨੇ 2 ਟਿੱਪਣੀਆਂ ਹੋਰ ਵੀ ਕੀਤੀਆਂ ਨੇ। ਉਹਨਾਂ ਨੇ ਕਿਹਾ ਕਿ ਇਹ ਕਿਤੇ ਵੀ ਇਤਿਹਾਸ 'ਚ ਨਹੀਂ ਮਿਲਦਾ। ਜਿਹੜਾ ਪੁਰਾਤੱਵ ਵਿਭਾਗ ਨੇ ਉੱਥੇ ਆਪਣੀ ਰਿਪੋਰਟ ਦਿੱਤੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਤੇ ਵੀ ਇਹ ਅੰਕਿਤ ਨਹੀਂ ਹੈ ਕਿ ਇੱਥੇ ਰਾਮ ਮੰਦਰ ਜਿਹੜਾ ਸੀ ਉਹ ਹੈ ਸੀ ਤੇ ਰਾਮ ਮੰਦਰ ਜਿਹੜਾ ਉਹ ਤੋੜਿਆ ਗਿਆ। ਉਹਨਾਂ ਨੇ ਕਿਹਾ ਕਿ 2 ਵਿਵਾਦ ਨੇ। ਇੱਕ ਤਾਂ 1992 ਦੇ ਦਸੰਬਰ 1992 ਦੇ ਵਿੱਚ ਜਿਹੜੀ ਬਾਬਰੀ ਮਸਜਿਦ ਤੋੜੀ ਗਈ ਉਹ ਗੈਰ ਸੰਵਿਧਾਨਕ ਤੋੜੀ ਗਈ, ਉਹ ਨਹੀਂ ਸੀ ਤੋੜਨੀ ਚਾਹੀਦੀ। ਪਹਿਲੀ ਟਿੱਪਣੀ ਤਾਂ ਉਹਨਾਂ ਨੇ ਇਹ ਕੀਤੀ ਆ। ਦੂਸਰੀ ਉਹਨਾਂ ਨੇ ਕਿਹਾ ਕਿ ਜਿਹੜੀਆਂ 1857 ਦੇ ਆਸ-ਪਾਸ ਇੱਥੇ ਜਿਹੜੀਆਂ ਲਿਆ ਕੇ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਉਹ ਵੀ ਜਿਹੜੀਆਂ ਉਹ ਸੰਵਿਧਾਨ ਤੌਰ 'ਤੇ ਜਿਹੜੀਆਂ ਸੀ ਉਹ ਨਹੀਂ ਸੀ ਕਰਨੀਆਂ ਚਾਹੀਦੀਆਂ। ਦੋਨੋਂ ਹੀ ਵਿਵਾਦ ਜਿਹੜੇ ਆ ਉਹ ਇਸ ਫੈਸਲੇ ਦੇ ਵਿੱਚ ਅੰਕਿਤ ਕੀਤੇ ਗਏ। ਕਿਤੇ ਨਾ ਕਿਤੇ ਫੈਸਲਾ ਆਇਆ, ਠੀਕ ਆ,
ਭਾਰਤ ਦੀ ਸੁਪਰੀਮ ਕੋਰਟ ਆ, ਉਹਦਾ ਫੈਸਲਾ ਮੰਨਣਯੋਗ ਆ। ਸੁੰਨੀ ਵਕਫ ਬੋਰਡ ਨੇ ਕਿਹਾ ਕਿ ਅਸੀਂ ਇਸ ਫੈਸਲੇ ਦੀ ਸਮੀਖਿਆ ਕਰਾਂਗੇ ਤੇ ਇਹਦੀ ਰਿਵਿਊ ਪਟੀਸ਼ਨ ਜਿਹੜੀ ਆ ਉਹ ਅਸੀਂ ਸੁਪਰੀਮ ਕੋਰਟ 'ਚ ਪਾਵਾਂਗੇ। ਉਹਨਾਂ ਕਿਹਾ ਭਾਵੇਂ ਕਿ ਸਾਨੂੰ 5 ਏਕੜ ਜਗ੍ਹਾ ਜਿਹੜੀ ਉਹ ਦੇ ਦਿੱਤੀ ਗਈ ਆ, ਪਰ ਅਸੀਂ ਸਾਡੇ ਲਈ ਮਹੱਤਵਪੂਰਨ ਬਾਬਰੀ ਮਸਜਿਦ ਆ, ਨਾ ਕਿ ਉਹ 5 ਏਕੜ ਜਗ੍ਹਾ ਹੈ। ਦੂਸਰੇ ਬੰਨੇ ਜਿਹੜਾ ਰਾਮ ਮੰਦਰ ਆ ਉਹਨੂੰ ਬਣਾਉਣ ਦੇ ਲਈ ਜਿੱਥੋਂ ਤੱਕ ਨਿਰਮੋਹੀ ਅਖਾੜੇ ਦਾ ਸਵਾਲ ਸੀ, ਨਿਰਮੋਹੀ ਅਖਾੜੇ ਨੂੰ ਬਿਲਕੁਲ ਇੱਕ ਸਾਈਡ ਲਾਈਨ 'ਤੇ ਕਰ ਦਿੱਤਾ ਗਿਆ ਤੇ ਜਿਹੜੇ ਰਾਮ ਲੱਲਾ ਸੀ ਉਹਨਾਂ ਦਾ ਦਾਵਾ ਜਿਹੜਾ ਉਹ ਅਸੈਪਟ ਕਰ ਲਿਆ ਗਿਆ ਤੇ ਨਾਲ ਦੀ ਨਾਲ ਭਾਰਤ ਸਰਕਾਰ ਜਿਹੜੀ ਆ ਉਹਨੂੰ ਕਹਿ ਦਿੱਤਾ ਗਿਆ ਕਿ ਇਹਦੇ ਲਈ 3 ਮਹੀਨੇ ਦੇ ਵਿੱਚ ਇੱਕ ਕਮੇਟੀ ਜਿਹੜੀ ਆ ਉਹ ਗਠਨ ਕੀਤੀ ਜਾਵੇ। ਉਹ ਜਿਹੜੀ ਕਮੇਟੀ ਗਠਨ ਹੋਏਗੀ ਉਹੀ ਇਹਦਾ ਨਿਰਮਾਣ ਕਰੇਗੀ ਤੇ ਉਹਦੀ ਰਿਪੋਰਟ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਵਿੱਚ 3 ਮਹੀਨੇ ਦੇ ਅੰਦਰ ਜਿਹੜੀ ਆ ਉਹ ਗਠਨ ਕਰਕੇ ਰਿਪੋਰਟ ਜਿਹੜੀ ਸੁਪਰੀਮ ਕੋਰਟ ਦੇ ਅੰਦਰ ਪੇਸ਼ ਕੀਤੀ ਜਾਵੇ। ਇਸ ਦੇ ਨਾਲ ਹੀ ਜਿਹੜਾ ਦੂਸਰਾ ਪੱਖ ਦਾ ਮਸਲਾ ਹੈ ਉਹ ਸੀਗਾ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਹੋ ਗਿਆ। ਬੜੇ ਲੰਬੇ ਸਮੇਂ ਤੋਂ ਜਿਹੜੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸੀ ਉਹ ਅਰਦਾਸ ਕਰਦੀਆਂ ਆ ਰਹੀਆਂ ਸੀ। ਅਗਸਤ ਸਤੰਬਰ 1948 ਦੇ ਵਿੱਚ ਪਹਿਲੀ ਵਾਰ ਅਰਦਾਸ ਦੇ ਵਿੱਚ ਅੰਕਿਤ ਕੀਤਾ ਗਿਆ ਕਿ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਣੇ। ਇਹ 1948 ਦੀ ਗੱਲ ਹੈ। 1948 ਤੋਂ ਲੈ ਕੇ ਨਿਰੰਤਰ ਯਤਨ ਚੱਲਦੇ ਰਹੇ ਪਰ ਇਹਦੇ 'ਤੇ ਸਫਲਤਾ ਨਹੀਂ ਮਿਲੀ। ਸਫਲਤਾ ਅਖੀਰ ਆ ਕੇ 2019 ਦੇ ਵਿੱਚ ਨਵੰਬਰ ਮਹੀਨੇ ਤੇ 550 ਸਾਲਾ ਜਦੋਂ ਪ੍ਰਕਾਸ਼ ਪੁਰਬ ਆਇਆ ਗੁਰੂ ਨਾਨਕ ਦੇਵ ਜੀ ਦਾ, ਉਹਦੇ ਉੱਤੇ ਸਫਲਤਾ ਜਿਹੜੀ ਮਿਲੀ। ਜਦੋਂ 549ਵਾਂ ਪ੍ਰਕਾਸ਼ ਪੁਰਬ ਆਇਆ ਉਸ ਵੇਲੇ ਇਹਦਾ ਲਾਂਘੇ ਦਾ ਜਿਹੜਾ ਸੀਗਾ ਉਹ ਕਾਰਜ ਸ਼ੁਰੂ ਹੋਇਆ ਤੇ ਲੇਕਿਨ 550ਵੇਂ ਦੇ ਉੱਤੇ ਇਹ ਦਰਸ਼ਨਾਂ ਦੀ ਇਜਾਜ਼ਤ ਜਿਹੜੀ ਉਹ ਮਿਲ ਗਈ। ਹੁਣ ਵੱਡੀ ਗੱਲ ਤਾਂ ਇਹ ਸੀ ਕਿ ਅਲੱਗ-ਅਲੱਗ ਸਮਿਆਂ ਤੇ ਇਹਦੇ ਜਿਹੜੇ ਸੀਗੇ ਉਹ ਪ੍ਰਯਾਸ ਕੀਤੇ ਗਏ ਪਰ ਕਦੀ ਵੀ ਇਹ ਸਿਰੇ ਨਹੀਂ ਚੜ੍ਹੇ। ਇੱਥੋਂ ਤੱਕ ਕਿ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਲਗਭਗ 17-18 ਸਾਲ ਜਿਹੜੇ ਸੀਗੇ ਉਹ ਹਰ ਸੰਗਰਾਂਦ ਵਾਲੇ ਦਿਨ ਜਿਹੜੇ ਸੀ ਉਹ ਡੇਰਾ ਬਾਬਾ ਨਾਨਕ ਜਾ ਕੇ ਸਰਹੱਦ ਦੇ ਉੱਤੇ ਖੜ ਕੇ ਜਿਹੜੀ ਸੀ ਉਹ ਅਰਦਾਸ ਕਰਦੇ ਸੀ ਕਿ ਸੱਚੇ ਪਾਤਸ਼ਾਹ ਇਹ ਲਾਂਘਾ ਜਿਹੜਾ ਇਹ ਖੋਲ੍ਹ ਦਿਓ, ਸਾਨੂੰ ਇਸ ਪਵਿੱਤਰ ਸਥਾਨ ਦੇ ਜਿਹੜੇ ਉਹ ਦਰਸ਼ਨ ਜਿਹੜੇ ਉਹ ਕਰਵਾ ਦਿਓ। ਲੇਕਿਨ ਨਹੀਂ ਹੋ ਸਕੇ। ਇੱਥੋਂ ਤੱਕ ਕਿ 10 ਸਾਲ ਇੱਕ ਸਿੱਖ ਜਿਹੜਾ ਸੀ ਉਹ ਭਾਰਤ ਦਾ ਪ੍ਰਧਾਨ ਮੰਤਰੀ ਰਹਿ ਕੇ ਗਿਆ, ਉਸ ਵੇਲੇ ਵੀ ਨਹੀਂ ਖੁੱਲ੍ਹ ਸਕੇ। ਤਕਰੀਬਨ 11 ਮਹੀਨੇ ਇੱਕ ਪੰਜਾਬੀ ਜਿਹੜਾ ਸੀ ਉਹ ਭਾਰਤ ਦਾ ਪ੍ਰਧਾਨ ਮੰਤਰੀ ਰਿਹਾ ਲੇਕਿਨ ਉਸ ਸਮੇਂ ਵੀ ਇਹ ਜਿਹੜਾ ਸੀਗਾ ਇਹ ਲਾਂਘਾ ਨਹੀਂ ਖੁੱਲ੍ਹ ਸਕੇ। ਇੱਥੋਂ ਤੱਕ ਕਿ 5 ਸਾਲ ਭਾਰਤ ਦਾ ਰਾਸ਼ਟਰਪਤੀ ਵੀ ਇੱਕ ਸਿੱਖ ਰਹਿ ਕੇ ਗਿਆ, ਉਸ ਵੇਲੇ ਵੀ ਲਾਂਘਾ ਨਹੀਂ ਖੁੱਲ੍ਹ। ਇੱਥੋਂ ਤੱਕ ਕਿ ਨਵਾਜ਼ ਸ਼ਰੀਫ ਪੰਜਾਬੀ ਸੀ, ਉਹ ਪਾਕਿਸਤਾਨ ਦਾ 3 ਵਾਰ ਪ੍ਰਧਾਨ ਮੰਤਰੀ ਰਿਹਾ ਲੇਕਿਨ ਲਾਂਘਾ ਨਹੀਂ ਖੁੱਲ੍ਹ ਸਕਿਆ। ਇੱਥੋਂ ਤੱਕ ਕਿ ਉਹਦਾ ਭਰਾ ਜਿਹੜਾ ਸ਼ਹਿਬਾਜ਼ ਸ਼ਰੀਫ ਸੀ ਉਹ ਪਾਕਿਸਤਾਨ ਵਾਲੇ ਪੰਜਾਬ ਦਾ ਮੁੱਖ ਮੰਤਰੀ ਵੀ ਰਿਹਾ ਲੇਕਿਨ ਇਹ ਕਾਰ ਸਿਰੇ ਨਹੀਂ ਚੜ੍ਹ ਸਕਿਆ। ਹੁਣ ਇਹਦੇ 'ਤੇ ਕ੍ਰੈਡਿਟ ਵਾਰ ਵੀ ਚੱਲੀ, ਇਹਦੇ 'ਤੇ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਗਈ। ਭਾਰਤ ਵਾਲੇ ਬੰਨਿਓ 2 ਸਟੇਜਾਂ ਲੱਗੀਆਂ। ਇੱਕ ਸਟੇਜ ਸੂਬਾ ਸਰਕਾਰ ਨੇ ਲਾਈ, ਆਖਰੀ ਸਮੇਂ ਤੇ ਭਾਰਤ ਸਰਕਾਰ ਨੇ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਲ ਕੇ ਇੱਕ ਸਟੇਜ ਜਿਹੜੀ ਲਾ ਦਿੱਤੀ। ਫਿਰ ਅਗਵਾਈ ਕਰਨ ਦੀ ਗੱਲ ਆਈ ਕਿ ਅਗਵਾਈ ਕੌਣ ਕਰੇਗਾ, ਇਹਦੀ ਅਗਵਾਈ ਦਾ ਕ੍ਰੈਡਿਟ ਲੈਣ ਦੀ ਵੀ ਗੱਲ ਚੱਲੀ। ਪ੍ਰਧਾਨ ਮੰਤਰੀ ਨੇ ਜਿਹੜੀ ਸਟੇਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਵੱਲੋਂ ਲਾਈ ਗਈ ਉਸ ਸਟੇਜ ਤੋਂ ਆ ਕੇ ਸੰਬੋਧਨ ਕੀਤਾ, ਉੱਥੇ ਅਰਦਾਸ ਦੇ ਵਿੱਚ ਸ਼ਾਮਲ ਹੋਏ ਤੇ ਉਹਦੇ ਬਾਅਦ ਉਹਨਾਂ ਨੇ ਜਿਹੜਾ ਸੀਗਾ ਜਿਹੜੀ ਸੂਬਾ ਸਰਕਾਰ ਵੱਲੋਂ ਲਾਈ ਗਈ ਸਟੇਜ ਸੀ ਉੱਥੇ ਜਿਹੜਾ ਲੰਗਰ ਹਾਲ ਸੀ ਉਹਦੇ 'ਚ ਬੈਠ ਕੇ ਲੰਗਰ ਛਕਿਆ ਤੇ ਉਹਨਾਂ ਨੇ ਅਖੀਰ ਜਾ ਕੇ ਜਦੋਂ ਲਾਂਘੇ ਦਾ ਉਦਘਾਟਨ ਕੀਤਾ ਉਸ ਤੋਂ ਬਾਅਦ ਜਿਹੜਾ ਨਿਸ਼ਾਨ ਸਾਹਿਬ ਸੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਿਹੜਾ ਸੀ ਉਹਨਾਂ ਨੂੰ ਸੌਂਪਿਆ ਤੇ ਇੱਕ ਰਮਾਲਾ ਸਾਹਿਬ ਜਿਹੜਾ ਸੀਗਾ ਉਹ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਚੜਾਉਣ ਦੇ ਲਈ ਉਹ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆ ਉਹਨਾਂ ਨੂੰ ਸੌਂਪਿਆ। ਤੇ ਲੇਕਿਨ ਇਹ ਲੈ ਕੇ ਜਦੋਂ ਪਾਕਿਸਤਾਨ ਵਾਲੇ ਬੰਦੇ ਨੂੰ ਚੱਲੇ ਉੱਥੇ ਜਾ ਕੇ ਅਖੀਰ ਦੇ ਉੱਤੇ ਇੱਧਰ ਤਾਂ ਸਾਰਿਆਂ ਨੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ, ਚਾਹੇ ਉਹ ਸੂਬਾ ਸਰਕਾਰ ਸੀ ਉਹਨੇ ਕੋਸ਼ਿਸ਼ ਕੀਤੀ, ਭਾਰਤ ਸਰਕਾਰ ਸੀ ਉਹਨੇ ਕੋਸ਼ਿਸ਼ ਕੀਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਢੇ 'ਤੇ ਰੱਖ ਕੇ ਚਲਾ ਕੇ ਅਕਾਲੀ ਦਲ ਨੇ ਇਹਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਪਾਕਿਸਤਾਨ ਦੇ ਵਿੱਚ ਪਹੁੰਚੇ ਉੱਥੇ ਜਾ ਕੇ ਜੋ ਲੋਕ ਮਨਾਂ ਦੇ ਵਿੱਚ, ਜੋ ਲੋਕ ਦਿਲਾਂ ਦੇ ਵਿੱਚ ਵਸੇ ਸੀ, ਅਖੀਰ ਉਹੀ ਕੁਛ ਹੋਇਆ। ਪਾਕਿਸਤਾਨ ਵਾਲੇ ਬੰਨੇ ਜਦੋਂ ਪਹੁੰਚੇ ਉੱਥੇ ਜਾ ਕੇ ਇਮਰਾਨ ਖਾਨ ਨੇ ਜਦੋਂ ਭਾਰਤੀ ਵਫਦ ਜਿਹੜਾ ਉੱਥੇ ਪਹੁੰਚਿਆ
ਉਹਦੇ 'ਚ ਨਵਜੋਤ ਸਿੰਘ ਸਿੱਧੂ ਨੂੰ ਜੱਫੀ ਪਾਈ ਤੇ ਇੱਕ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਿਹੜੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ, ਉਹਨਾਂ ਨੂੰ ਹੱਥ ਵੀ ਮਿਲਾਇਆ ਤੇ ਬਾਕੀ ਕਿਸੇ ਵੱਲ ਧਿਆਨ ਨਹੀਂ ਕੀਤਾ। ਮਤਲਬ ਜੇ ਇਹ ਕਹਿ ਦਈਏ ਕਿ ਬਾਕੀ ਕਿਸੇ ਨੂੰ ਵੀ ਉਹਨਾਂ ਨੇ ਬੇਰਾਂ ਵੱਟੇ ਨਹੀਂ ਪੁੱਛਿਆ ਤੇ ਕੇਵਲ ਉੱਥੇ ਜਿਹੜਾ ਸੀਗਾ ਅਖੀਰ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਸੁਸ਼ੋਭਿਤ ਹੋਏ ਤੇ ਪਹਿਲੀ ਵਾਰ ਸੀ ਕਿ ਭਾਰਤ ਵਾਲੇ ਬੰਨੇ ਜਿਹੜੀਆਂ ਉਹ ਸਟੇਜਾਂ ਲੱਗੀਆਂ ਹੋਈਆਂ ਸੀ, ਸਟੇਜਾਂ ਤੇ ਬੈਠ ਕੇ ਜਿਹੜੀ ਸੀ ਉਹ ਸਪੀਚਾਂ ਹੋਈਆਂ। ਲੇਕਿਨ ਜਦੋਂ ਪਾਕਿਸਤਾਨ ਵਾਲੇ ਬੰਨੇ ਗਏ ਤਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਗੁਰਦੁਆਰਾ ਸਾਹਿਬ ਜਿਹੜੇ ਉਹ ਨੀਚੇ ਆ ਕੇ ਬੈਠੇ ਸੀ। ਉਹ ਵੀ ਕਿਤੇ ਨਾ ਕਿਤੇ ਇੱਕ ਬਹੁਤ ਵਧੀਆ ਸੰਦੇਸ਼ ਸੀ। ਪਰ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਉੱਥੇ ਸਪੀਚ ਸੀ, ਕਿਤੇ ਨਾ ਕਿਤੇ ਉਹ ਸਪੀਚ ਜਿਹੜੀ ਲੋਕ ਘਰਾਂ ਦੇ ਵਿੱਚ, ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਆ ਬੜੀ ਡੂੰਘਾਈ ਦੇ ਵਿੱਚ ਜਾ ਕੇ ਜਿਹੜੀ ਆ ਉਹ ਵਸੀ ਆ। ਕਿਤੇ ਨਾ ਕਿਤੇ ਅਸਲ ਕ੍ਰੈਡਿਟ ਜਿਹੜਾ ਸੀਗਾ ਉਹ ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਨੂੰ ਜਿਸ ਤਰੀਕੇ ਦੇ ਨਾਲ ਗਿਆ, ਚਾਹੇ ਕਿ ਲੱਖ ਕੋਸ਼ਿਸ਼ਾਂ ਕੀਤੀਆਂ ਗਈਆਂ, ਭਾਰਤੀ ਮੀਡੀਆ ਵੱਲੋਂ ਕੀਤੀਆਂ ਗਈਆਂ, ਭਾਰਤ ਦੀ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਕੀਤੀਆਂ ਗਈਆਂ, ਪਰ ਲੋਕ ਮਨਾਂ ਦੇ ਵਿੱਚ ਜੋ ਕੁਛ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਨ ਦੀ ਜਿਹੜੀ ਆ ਉਹ ਥਾਂ ਬਣੀ ਆ, ਸ਼ਾਇਦ ਕਿਸੇ ਦੀ ਨਾ ਬਣੀ। ਔਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਲਹਿਜੇ ਦੇ ਵਿੱਚ ਜੇ ਇਮਰਾਨ ਖਾਨ ਦੀ ਤਾਰੀਫ ਕੀਤੀ, ਉਹਦੇ ਨਾਲ ਨਾਲ ਜੋ ਕੁਝ ਭਾਰਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਕਟਾਸ ਕੱਸੇ ਗਏ, ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਸਾਰਿਆਂ ਦਾ ਹੀ ਆਪਣੇ ਲਹਿਜੇ ਦੇ ਵਿੱਚ ਜਵਾਬ ਦਿੱਤਾ। ਇੱਥੋਂ ਤੱਕ ਕਿ ਉਹਨੇ ਪੰਜਾਬ ਦੇ ਲੀਡਰਾਂ ਨੂੰ ਵੀ ਜਵਾਬ ਦਿੱਤਾ, ਉਹਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਆਪਣੇ ਲਹਿਜੇ ਦੇ ਵਿੱਚ ਜਵਾਬ ਦਿੱਤਾ। ਕਿਤੇ ਨਾ ਕਿਤੇ ਉਹਨੇ ਕਿਹਾ ਕਿ ਰੋਜ਼ਮਰਰਾ ਦੀ ਇੱਕ ਦੂਸਰੇ ਦੇ ਜਵਾਨ ਮਾਰਨ ਦੀ ਰਾਜਨੀਤੀ ਜਿਹੜੀ ਆ ਇਹਨੂੰ ਛੱਡੋ ਤੇ ਘੱਟੋ ਘੱਟ ਇੱਕ ਜਿਹੜਾ ਸ਼ਾਂਤੀ ਦਾ ਪੈਗਾਮ ਆ ਉਹ ਲੈ ਕੇ ਚੱਲੋ। ਤੇ ਜਿਸ ਤਰੀਕੇ ਦੇ ਨਾਲ ਉਹਨੇ ਸਿਕੰਦਰ ਦੇ ਨਾਲ ਆ ਕੇ ਜਿਹੜੀ ਸੀਗੀ ਉਹ ਤੁਲਨਾ ਕੀਤੀ ਇਮਰਾਨ ਖਾਨ ਦੀ, ਉਹ ਵੀ ਆਪਣੇ ਆਪ 'ਚ ਬਾ ਕਮਾਲ ਸੀ। ਉਹਨੇ ਕਿਹਾ ਸਿਕੰਦਰ ਨੇ ਆਪਣੀ ਹਿੱਕ ਦੇ ਜ਼ੋਰ ਨਾਲ ਤੇ ਆਪਣੇ ਤਾਕਤ ਦੇ ਜ਼ੋਰ ਦੇ ਨਾਲ ਪੂਰੀ ਦੁਨੀਆ ਜਿੱਤੀ ਸੀ, ਲੇਕਿਨ ਤੁਸੀਂ ਲੋਕਾਂ ਨੂੰ ਆਪਣੇ ਦਿਲ ਦੇ ਨਾਲ ਜਿਹੜਾ ਉਹ ਜਿੱਤਿਆ। ਲੋਕਾਂ ਤੇ ਜੋ ਤੁਸੀਂ ਇਹ ਪੰਜਾਬੀਆਂ ਤੇ ਖਾਸ ਕਰ ਸਿੱਖਾਂ ਤੇ ਆਸਾਨ ਕੀਤਾ ਤੇ ਆਸਾਨ ਕੀਤੇ ਹੋਇਆ ਇਨਸਾਨ ਕਦੇ ਵੀ ਤੁਹਾਡਾ ਆਸਾਨ ਜਿਹੜਾ ਉਹ ਭੁੱਲ ਨਹੀਂ ਸਕਦਾ, ਲੇਕਿਨ ਧੱਕੇ ਨਾਲ ਜਿੱਤਿਆ ਹੋਇਆ ਇਨਸਾਨ ਜਿਹੜਾ ਉਹ ਕਦੇ ਵੀ ਤੁਹਾਡੇ ਵਿਰੁੱਧ ਜਿਹੜਾ ਉਹ ਬਗਾਵਤ ਕਰਕੇ ਖੜ ਸਕਦਾ। ਉਹਨੇ ਕਿਤੇ ਨਾ ਕਿਤੇ ਜਿਹੜੀ ਇਹ ਤਾਰੀਫ ਕੀਤੀ ਆ ਉਹ ਭਾਰਤ ਦੇ ਵਿੱਚ ਵੀ, ਭਾਰਤੀ ਮੀਡੀਆ ਨੂੰ ਵੀ ਤੇ ਖਾਸ ਕਰ ਬੀਜੇਪੀ ਦੇ ਸਪੋਕਸਮੈਨਾਂ ਨੂੰ ਖਾਸ ਕਰ ਉਹ ਪਾਈ ਨਹੀਂ। ਖਾਸ ਕਰ ਸਮਿਤ ਪਾਤਰਾ ਜਿਹੜਾ ਬੀਜੇਪੀ ਦਾ ਸਪੋਕਸਮੈਨ ਆ, ਉਹਨੇ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦਾ ਜਿਹੜਾ ਉਹ ਸਪੋਕਸਮੈਨ ਇੱਥੋਂ ਤੱਕ ਕਹਿ ਤਾ ਕਿ ਉਹਨੇ ਭਾਰਤ ਦੀ ਤੋਹੀਨ ਕੀਤੀ ਹੈ ਇਮਰਾਨ ਖਾਨ ਦੀ ਤਾਰੀਫ ਕਰਕੇ। ਮਤਲਬ ਬੀਜੇਪੀ ਦੀ ਕੇਂਦਰ ਦੀ ਸਰਕਾਰ ਤੇ ਉਹਦੇ ਸਪੋਕਸਮੈਨ ਕਿਤੇ ਨਾ ਕਿਤੇ ਆਪਣੇ ਆਪ ਨੂੰ ਫਸਿਆ ਮਹਿਸੂਸ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਜਿੰਨੀ ਪਬਲਿਸਿਟੀ ਜਿਹੜੀ ਆ ਉਹ ਪਾਕਿਸਤਾਨ ਜਾ ਕੇ ਮਿਲੀ ਆ ਉਹਦੇ ਤੋਂ ਖਫਾ ਵੀ ਨੇ। ਲੇਕਿਨ ਉਹੀ ਗੱਲ ਕਿ ਲੋਕ ਮਨਾਂ ਦੇ ਵਿੱਚ ਜਿਹੜੀ ਥਾਂ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਨ ਦੀ ਜਿਹੜੀ ਬਣੀ ਆ, ਸ਼ਾਇਦ ਉਹ ਕਿਸੇ ਦੀ ਵੀ ਨਾ ਬਣ ਸਕੇ। ਔਰ ਰਹੀ ਗੱਲ ਕਿ ਜਦੋਂ ਵੀ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਹੋਏਗੀ, ਜਦੋਂ ਵੀ ਗੁਰੂ ਨਾਨਕ ਦੇਵ ਜੀ ਦਾ ਕਿਤੇ ਵੀ ਜਿਹੜਾ ਉਹ ਨਾਮ ਲਿਆ ਜਾਏਗਾ, ਉਸ ਵੇਲੇ ਕਰਤਾਰਪੁਰ ਲਾਂਘੇ ਦੀ ਗੱਲ ਹੋਏਗੀ ਤਾਂ ਉਸ ਵੇਲੇ ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਦੀ ਦੋਸਤੀ ਦੀ ਗੱਲ ਹੋਏਗੀ। ਔਰ ਇੱਥੋਂ ਤੱਕ ਕਿ ਇਮਰਾਨ ਖਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿਸ ਵੇਲੇ ਨਵਜੋਤ ਸਿੰਘ ਸਿੱਧੂ ਮੇਰੇ ਸਹੁੰ ਚੁੱਕ ਸਮਾਗਮ ਦੇ ਵਿੱਚ ਮੇਰੇ ਦੋਸਤ ਦੇ ਤੌਰ ਤੇ ਸ਼ਾਮਲ ਹੋਇਆ ਸੀ ਤਾਂ ਉਹਨੇ ਮੈਨੂੰ ਇਸ ਲਾਂਘੇ ਦੀ ਮਹੱਤਤਾ ਬਾਰੇ ਦੱਸਿਆ। ਉਸ ਤੋਂ ਪਹਿਲਾਂ ਮੈਨੂੰ ਕੁਛ ਨਹੀਂ ਸੀ ਪਤਾ ਕਿ ਇਹ ਸਥਾਨ ਦੀ ਮਹੱਤਤਾ ਸਿੱਖਾਂ ਦੇ ਅੰਦਰ ਕੀ ਹੈ। ਉਹਨੇ ਫਿਰ ਮੱਕੇ ਤੇ ਮਦੀਨੇ ਨਾਲ ਤੁਲਨਾ ਕੀਤੀ ਕਿ ਜਿਸ ਤਰ੍ਹਾਂ ਮੱਕੇ ਤੇ ਮਦੀਨੇ ਤੋਂ 4 ਕਿਲੋਮੀਟਰ ਪਿੱਛੇ ਜਿਹੜਾ ਮੁਸਲਮਾਨਾਂ ਨੂੰ ਰੋਕ ਦਿੱਤਾ ਜਾਵੇ ਤੇ ਉਹਦੇ ਦਰਸ਼ਨ ਨਾ ਕਰਨ ਦਿੱਤੇ ਜਾਣ, ਉਹੀ ਕੁਛ ਇਹ ਸਿੱਖਾਂ ਦੇ ਨਾਲ ਆ ਕਿ ਉਹਨਾਂ ਨੂੰ ਕਰਤਾਰਪੁਰ ਤੋਂ 4 ਕਿਲੋਮੀਟਰ ਪਿੱਛੇ ਰੋਕ ਦਿੱਤਾ ਜਾਂਦਾ ਤੇ ਉਹਨਾਂ ਨੂੰ ਦਰਸ਼ਨ ਨਹੀਂ ਕਰਨ ਦਿੱਤੇ ਜਾਂਦੇ। ਕਿਤੇ ਨਾ ਕਿਤੇ ਇਹਦੇ ਨਾਲ ਹੀ ਜੋੜਦੀ ਹੈ ਜਿਹੜੇ ਕੰਵਰ ਜਵੇਦ ਬਾਜਵਾ ਜਿਹੜੇ ਕਿ ਪਾਕਿਸਤਾਨ ਦੇ ਜਰਨਲ ਨੇ ਆਰਮੀ ਦੇ, ਉਹਨਾਂ ਦੇ ਨਾਲ, ਕਿਉਂਕਿ ਭਾਵੇਂ ਕਿ ਉਹ ਕਰਾਚੀ 'ਚ ਜੰਮੇ ਪਲੇ, ਕਰਾਚੀ ਦੇ ਉਹ ਅੱਜ ਕੱਲ੍ਹ ਮੌਜੂਦਾ ਰਹਿਣ ਵਾਲੇ ਨੇ, ਲੇਕਿਨ ਉਹਨਾਂ ਦੇ ਵੱਡੇ ਵਡੇਰੇ ਜਿਹੜੇ ਆ ਉਹ ਤਕਰੀਬਨ 25-30 ਕਿਲੋਮੀਟਰ ਕਰਤਾਰਪੁਰ ਦੇ ਆਸ-ਪਾਸ ਜਿਹੜੇ ਉਹਨਾਂ ਦਾ ਪਿੰਡ ਸੀ ਜਿੱਥੇ ਉਹ ਰਹਿੰਦੇ ਸੀ। ਉਹਨਾਂ ਦਾ ਵੀ ਇਹਦੇ ਨਾਲ ਜੀਵਨ ਜਿਹੜਾ ਜੁੜਿਆ ਹੋਇਆ। ਕਿਤੇ ਨਾ ਕਿਤੇ ਹਰ ਇਨਸਾਨ ਜਦੋਂ ਵੀ ਕਿਤੇ ਪਾਵਰ 'ਚ ਆ ਕੇ ਬੈਠਦਾ ਉਹਦੀ ਇੱਕੋ ਹੀ ਮਨਸਾ ਹੁੰਦੀ ਆ ਕਿ ਮੈਂ ਆਪਣੇ ਇਹ ਜਿਹੜੇ ਵੱਡੇ ਵਡੇਰੇ ਆ ਉਹਨਾਂ ਦੇ ਨਾਲ ਸੰਬੰਧਿਤ ਇਹ ਜਿਹੜੇ ਸਥਾਨ ਨੇ ਇਹਨਾਂ ਦੇ ਲਈ ਕੋਈ ਚੰਗਾ ਕਾਰਜ ਕਰਕੇ ਜਾਵਾਂ। ਜਰਨਲ ਜਵੇਦ ਬਾਜਵਾ ਦੀ ਚਾਹੇ ਕਿੰਨੀ ਵੀ ਭਾਰਤ ਦੇ ਵਿੱਚ ਵਿਰੋਧਤਾ ਹੋਈ, ਲੇਕਿਨ ਕੰਵਰ ਜਵੇਦ ਬਾਜਵਾ ਨੇ ਜਿਹੜਾ ਇਹ ਕਾਰਜ
10 ਮਹੀਨਿਆਂ ਦੇ ਵਿੱਚ ਪੂਰਾ ਕੀਤਾ, ਉਹ ਬਾ ਕਮਾਲ ਆ। ਉਹਦੀ ਤਾਰੀਫ ਕਰਨੀ ਬਣਦੀ ਆ, ਇਮਰਾਨ ਖਾਨ ਦੀ ਤਾਰੀਫ ਕਰਨੀ ਬਣਦੀ ਆ ਕਿ ਜਿਸ ਨੇ ਇਹ ਲਾਂਘਾ ਖੋਲ੍ਹ ਕੇ ਦਿੱਤਾ। ਤੇ ਨਵਜੋਤ ਸਿੰਘ ਸਿੱਧੂ ਜਿਹੜੇ ਉਹਦੇ ਯਤਨਾਂ ਦੀ ਤਾਰੀਫ ਕਰਨੀ ਬਣਦੀ ਆ ਕਿ ਕਿਤੇ ਨਾ ਕਿਤੇ ਉਹਨਾਂ ਨੇ ਇਹ ਜਿਹੜਾ ਕਾਰਜ ਕੀਤਾ, ਸ਼ਾਇਦ ਰਹਿੰਦੀ ਦੁਨੀਆ ਤੱਕ ਇਹਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਦੇ ਨਾਲ ਹੀ ਜੁੜੀ ਹੋਈ ਜਿਹੜੀ ਆ ਉਹ ਇਹ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਸ ਤਰ੍ਹਾਂ ਦੇ ਨਾਲ ਜਾ ਕੇ ਉੱਥੇ ਕਸ਼ਮੀਰ ਦੇ ਵਿੱਚ ਮੁਸਲਮਾਨਾਂ 'ਤੇ ਹੁੰਦੇ ਅਤਿਆਚਾਰ ਦੀ ਗੱਲ ਕੀਤੀ ਹੈ, ਲੇਕਿਨ ਬੜੀ ਛੋਟੀ ਜਿਹੀ ਇੱਕ ਸਪੀਚ ਜਿਹੜੀ ਆ ਉਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਚੰਗਾ ਹੁੰਦਾ ਜਿਹੋ ਜਿਹਾ ਸੁਨੇਹਾ ਉਹਨਾਂ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ 12 ਨਵੰਬਰ ਨੂੰ ਦਿੱਤਾ ਹੈ, ਜੇ ਉੱਦਾਂ ਦਾ ਸੁਨੇਹਾ ਉੱਥੇ ਦੇ ਕੇ ਆਉਂਦੇ, ਘੱਟੋ ਘੱਟ 150 ਕਰੋੜ ਜਿਹੜੇ ਸੀ ਉਹ ਉਸ ਦਿਨ ਉਹਨਾਂ ਨੂੰ ਸੁਣ ਰਹੇ ਸੀ, ਉੱਥੋਂ ਸੁਨੇਹਾ ਦਿੱਤਾ ਹੁੰਦਾ ਤਾਂ ਉਹ ਸੁਨੇਹੇ ਦੀ ਮਹੱਤਤਾ ਬਹੁਤ ਜ਼ਿਆਦਾ ਹੁੰਦੀ। ਲੇਕਿਨ ਚਲੋ ਉੱਥੇ ਮੌਕੇ ਦੇ ਉੱਤੇ ਜਿੰਨਾ ਵੀ ਉਹਨਾਂ ਨੇ ਸੁਨੇਹਾ ਦਿੱਤਾ ਉਹ ਫਿਰ ਵੀ ਕਾਬਲੇ ਤਾਰੀਫ ਆ ਕਿ ਪਾਕਿਸਤਾਨ ਖੜ ਕੇ ਉਹਨਾਂ ਨੇ ਘੱਟੋ ਘੱਟ ਮੁਸਲਮਾਨਾਂ 'ਤੇ ਕਸ਼ਮੀਰ ਦੇ ਵਿੱਚ ਹੁੰਦੇ ਅਤਿਆਚਾਰ ਦੀ ਗੱਲ ਤਾਂ ਚੱਕੀ ਆ। ਉਹਨਾਂ ਕਿਹਾ ਕਿ ਚਾਹੇ ਹਿੰਦੂਆਂ 'ਤੇ ਕਿਤੇ ਅਤਿਆਚਾਰ ਹੋਵੇ ਤਦ ਵੀ ਸਿੱਖ ਜਿਹੜੇ ਆ ਉਹ ਮੋਹਰੀ ਹੋ ਕੇ ਚੱਲੇ ਆ, ਕਿ ਜੇ ਜੰਮੂ ਕਸ਼ਮੀਰ ਦੇ ਵਿੱਚ ਮੁਸਲਮਾਨਾਂ 'ਤੇ ਹੋਵੇ ਤੇ ਅਸੀਂ ਉਹਦੀ ਵੀ ਨਿੰਦਿਆ ਜਿਹੜੀ ਉਹ ਕਰਦੇ ਹਾਂ। ਲੇਕਿਨ ਇਮਰਾਨ ਖਾਨ ਨੇ ਇੱਕ ਗੱਲ ਬੜੀ ਵਧੀਆ ਕਹੀ, ਉਹਨਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਜਿਹੜੇ ਆ ਉਹ ਜਿਸ ਤਰ੍ਹਾਂ ਦੋਨਾਂ ਦੇਸ਼ਾਂ ਦਾ ਅਵਾਮ ਚਾਹੁੰਦਾ ਕਿ ਇਹ ਲਾਂਘਾ ਜਿਹੜਾ ਖੁੱਲ੍ਹੇ, ਦੋਨੇ ਦੇਸ਼ਾਂ ਦਾ ਅਵਾਮ ਇੱਕ ਦੂਜੇ ਦੇ ਨੇੜੇ ਆਉਣਾ ਚਾਹੁੰਦਾ, ਲੇਕਿਨ ਕਿਤੇ ਨਾ ਕਿਤੇ ਜਿਹੜੇ ਰਾਜਨੀਤਿਕ ਲੋਕ ਆ, ਚਾਹੇ ਉਹ ਪਾਕਿਸਤਾਨ ਦੇ ਚਾਹੇ ਉਹ ਭਾਰਤ ਦੇ ਆ, ਉਹ ਕਿਤੇ ਨਾ ਕਿਤੇ ਆਪਣੀ ਰਾਜਨੀਤੀ ਦੇ ਨਾਲ ਬੱਝੇ ਪਏ ਆ। ਉਸ ਰਾਜਨੀਤੀ ਦੇ ਇੱਕ ਦਲਦਲ ਦੇ ਵਿੱਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ। ਪਾਕਿਸਤਾਨ ਚਾਹੁੰਦਾ ਕਿ ਜਿਹੜਾ ਭਾਰਤ ਕੋਲੇ ਕਸ਼ਮੀਰ ਆ ਉਹ ਸਾਨੂੰ ਦੇ ਦਿੱਤਾ ਜਾਵੇ, ਲੇਕਿਨ ਭਾਰਤ ਚਾਹੁੰਦਾ ਕਿ ਜਿਹੜਾ ਪਾਕਿਸਤਾਨ ਦੁਆਰਾ ਆਕੂਪਾਈਡ ਆ ਕਸ਼ਮੀਰ ਆ ਉਹ ਸਾਨੂੰ ਜਿਹੜਾ ਉਹ ਦੇ ਦਿੱਤਾ ਜਾਵੇ। ਕਿਤੇ ਨਾ ਕਿਤੇ ਦੋਨੋਂ ਦੇਸ਼ ਜਿਹੜੇ ਆ ਇਸੇ ਦੇ ਉੱਤੇ ਪਿਛਲੇ 72 ਸਾਲਾਂ ਤੋਂ ਲੜਦੇ ਤੁਰੇ ਆ ਰਹੇ, ਜਿਹਦੇ 'ਚ ਆਮ ਆਵਾਮ ਜਿਹੜਾ ਉਹਦਾ ਬਹੁਤ ਵੱਡੇ ਲੈਵਲ 'ਤੇ ਜਿਹੜਾ ਉਹ ਨੁਕਸਾਨ ਹੋ ਰਿਹਾ। ਅਤੇ ਹਰ ਜਿਹੜੀ ਚੋਣ ਆਉਂਦੀ ਆ ਉਹ ਚੋਣ 'ਚ ਇਹਨੂੰ ਮੁੱਦਾ ਬਣਾ ਕੇ ਜਿਹੜੀ ਆ ਉਹ ਇਲੈਕਸ਼ਨ ਲੜੀ ਜਾਂਦੀ ਆ। ਲੇਕਿਨ ਕਿਤੇ ਨਾ ਕਿਤੇ ਇਮਰਾਨ ਖਾਨ ਨੇ ਗੱਲ ਤਾਂ ਦੋਸਤੀ ਦੀ ਵਧਾਈ ਆ, ਚੰਗਾ ਹੋਵੇ ਕਿ ਬੈਠ ਕੇ ਇਸ ਜੇ ਮਸਲੇ ਦਾ ਹੱਲ ਹੋ ਜਾਏ ਅਤੇ ਘੱਟੋ ਘੱਟ ਦੋਨਾਂ ਦੇਸ਼ਾਂ ਦਾ ਵਪਾਰ ਜਿਹੜਾ ਖੁੱਲ੍ਹ ਜਾਵੇ। ਜਦੋਂ ਵੀ ਜੰਗ ਲੱਗਦੀ ਆ ਉਸ ਵੇਲੇ ਦੋਨੋਂ ਬੰਨੇ ਦੋਨਾਂ ਪੰਜਾਬਾਂ ਦਾ ਜਿਹੜਾ ਉਹ ਨੁਕਸਾਨ ਹੁੰਦਾ ਹੈ। ਰਾਜਸਥਾਨ ਦੀ ਵੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਆ ਅਤੇ ਗੁਜਰਾਤ ਦੀ ਵੀ ਲੱਗਦੀ ਹੈ, ਲੇਕਿਨ ਜਦੋਂ ਵਪਾਰ ਦੀ ਗੱਲ ਆਉਂਦੀ ਆ ਉਦੋਂ ਕੇਵਲ ਅਤੇ ਕੇਵਲ ਜਾ ਕੇ ਕਾਂਡਲਾ ਬੰਦਰਗਾਹ ਜਿਹੜੀ ਆ ਉੱਥੋਂ ਵਪਾਰ ਦੀ ਗੱਲ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ 2 ਇੰਟਰਨੈਸ਼ਨਲ ਏਅਰਪੋਰਟ ਪੰਜਾਬ 'ਚ ਨੇ, ਇੱਕ ਮੋਹਾਲੀ ਜਿਹੜਾ ਕਿ ਪੰਜਾਬ 'ਚ ਆ ਜਿਹਦਾ ਨਾਮ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਰੱਖਿਆ, ਅਤੇ ਦੂਸਰਾ ਅੰਮ੍ਰਿਤਸਰ ਦੇ ਵਿੱਚ। ਦੋਨਾਂ ਤੋਂ ਫਲਾਈਟਾਂ ਦੀ ਵੀ ਅਜੇ ਤੱਕ ਜਿਸ ਤਾਦਾਦ ਦੇ ਵਿੱਚ ਚੱਲਣੀਆਂ ਚਾਹੀਦੀਆਂ ਸੀ ਉਹ ਨਹੀਂ ਚੱਲੀਆਂ। ਜੇ ਫਲਾਈਟ ਸ਼ੁਰੂ ਕੀਤੀ ਜਾਂਦੀ ਆ ਤਾਂ ਉਹਨੂੰ 6 ਮਹੀਨੇ ਬਾਅਦ ਬੰਦ ਕਰਕੇ ਦੁਬਾਰਾ ਦਿੱਲੀ ਤੋਂ ਚਲਾ ਦਿੱਤੀ ਜਾਂਦੀ। ਪੂਰੇ ਦਾ ਪੂਰਾ ਪੰਜਾਬ ਜਿਹੜਾ ਉਹ ਗੱਡੀਆਂ 'ਤੇ ਸਵਾਰ ਹੋ ਕੇ ਜਾ ਕੇ ਦਿੱਲੀ ਤੋਂ ਫਲਾਈਟਾਂ ਲੈਂਦਾ, ਆਉਣਾ ਪੰਜਾਬ ਆ, ਜਾਣਾ ਪੰਜਾਬ ਤੋਂ, ਲੇਕਿਨ ਉਹਨਾਂ ਨੂੰ ਦਿੱਲੀ ਜਾ ਕੇ ਫਲਾਈਟ ਲੈਣੀ ਪੈਂਦੀ, ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਇੱਥੋਂ ਹੀ ਸਾਰਾ ਜਿਹੜਾ ਸੀਗਾ ਉਹ ਫਲਾਈਟਾਂ ਚੱਲਦੀਆਂ, ਵਪਾਰ ਜਿਹੜਾ ਸੀ ਉਹ ਪੰਜਾਬ ਦਾ ਵਧੇ। ਪਰ ਉਹੀ ਹੈ ਕਿ ਜਦੋਂ ਵਪਾਰ ਦੀ ਗੱਲ ਆਉਂਦੀ ਆ ਅਤੇ ਉਦੋਂ ਕਾਂਡਲਾ ਬੰਦਰਗਾਹ ਜਾਂ ਦਿੱਲੀ ਦੀ ਗੱਲ ਕੀਤੀ ਜਾਂਦੀ ਆ। ਫਲਾਈਟਾਂ ਦਿੱਲੀ ਤੋਂ ਚੱਲਣਗੀਆਂ, ਲੇਕਿਨ ਜਦੋਂ ਵਪਾਰ ਹੋਏਗਾ ਕਾਂਡਲਾ ਬੰਦਰਗਾਹ ਤੋਂ ਹੋਏਗਾ। ਲੇਕਿਨ ਜਦੋਂ ਅਜਾੜੇ ਦੀ ਗੱਲ ਚੱਲੇਗੀ ਉਦੋਂ ਕੇਵਲ ਅਤੇ ਕੇਵਲ ਜਿਹੜਾ ਦੋਨੋਂ ਪੰਜਾਬ ਜਿਹੜੇ ਆ ਉਹ ਮੋਹਰੇ ਆ ਜਾਂਦੇ ਆ। ਲੜਾਈ ਲੱਗੇਗੀ ਅਤੇ ਇੱਧਰੋਂ ਵੀ ਪੰਜਾਬ ਦਾ ਨੁਕਸਾਨ ਹੋਏਗਾ ਅਤੇ ਉੱਧਰੋਂ ਵੀ ਪੰਜਾਬ ਦਾ ਨੁਕਸਾਨ ਹੋਏਗਾ। ਕਿਤੇ ਨਾ ਕਿਤੇ ਕੁੱਲ ਮਿਲਾ ਕੇ ਲਾਂਘੇ ਦਾ ਜਿੰਨਾ ਕੁ ਸਵਾਗਤ ਕੀਤਾ, ਜਿੰਨਾ ਕੁ ਉਹਨਾਂ ਨੇ ਸਕੂਨ ਜਿਹੜਾ ਉਹ ਲਿਆ ਕਿ ਚਲੋ ਚੰਗੀ ਗੱਲ ਆ ਕਿ ਇੱਕ ਲਾਂਘਾ ਤਾਂ ਖੁੱਲ੍ਹਿਆ। ਇਸ ਲਾਂਘੇ ਦੇ ਨਾਲ ਹੋ ਸਕਦਾ ਕਿ ਕੱਲ੍ਹ ਨੂੰ ਕਰਤਾਰਪੁਰ ਦਾ ਲਾਂਘਾ ਜਿਹੜਾ ਉਹ ਵੀ ਖੁੱਲ੍ਹੇ ਅਤੇ ਜਿਹੜੇ ਪਾਕਿਸਤਾਨ ਨੇ ਉਹਨਾਂ ਦੇ ਵੀ ਦਰਸ਼ਨ ਦੀਦਾਰ ਕਰਨ ਦਾ ਜਿਹੜਾ ਉਹ ਸੁਭਾਗਾ ਸਮਾਂ ਜਿਹੜਾ ਆਵੇ। ਸੋ ਦਰਸ਼ਕੋ, ਅੱਜ ਅਸੀਂ ਜਿਹੜੇ 2 ਪੱਖ ਦੇ ਮੁੱਦੇ ਸੀ ਉਹਨਾਂ 'ਚ ਅਯੋਧਿਆ ਬਾਬਰੀ ਮਸਜਿਦ ਰਾਮ ਜਨਮ ਭੂਮੀ ਦਾ ਜਿਹੜਾ ਮਸਲਾ ਸੀ ਉਹਨੂੰ ਲੈ ਕੇ, ਅਤੇ ਦੂਜਾ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ, ਇਹਦੇ 'ਤੇ ਜੋ ਕ੍ਰੈਡਿਟ ਵਾਰ ਚੱਲੀ, ਇਹ ਸਾਰੇ ਸਭ ਕੁਛ ਨੂੰ ਲੈ ਕੇ ਤੁਹਾਡੇ ਰੂਬਰੂ ਹੋਏ ਆ। ਅਗਲੀ ਵਾਰ ਕਿਸੇ ਹੋਰ ਨਵੇਂ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।